ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਜੁਲਾਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਜ਼ਬੂਰ। ਖੁਦਾਵੰਦ ਮੇਰੀ ਲੋਹ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ। ਜਵਾਬੀ ਪੜ੍ਹਾਈ। ਜ਼ਬੂਰ। ਭਾਵੇਂ ਮੇਰੇ ਖਿਲਾਫ ਲਸ਼ਕਰ ਖੈਮਾਜ਼ਾਨ ਹੋਵੇ, ਮੇਰੇ ਖਿਲਾਫ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮਾ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚੱਟਾਨ ਉੱਤੇ ਚੜ੍ਹਾਏਗਾ। ਜਦ ਤੂੰ ਆਖਿਆ ਭਈ ਮੇਰੇ ਦੀਦਾਰ ਦੇ ਤਾਲਬ ਰਵੋ, ਤੇ ਮੇਰੇ ਦਿਲ ਨੇ ਤੈਨੂੰ ਆਖਿਆ, ਐ ਖੁਦਾਵੰਦ, ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਜੇ ਮੈਨੂੰ ਯਕੀਨ ਨਾ ਹੁੰਦਾ ਭਈ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ, ਤੇ ਮੈਨੂੰ ਗਸ਼ ਪੈ ਜਾਂਦਾ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ, ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ। ਸੱਚਾਈ ਦੀ ਰਾਹ ਵਿੱਚ ਹਯਾਤੀ ਏ, ਤੇ ਉਹਦੇ ਰਾਸਤੇ ਵਿੱਚ ਮੌਤ ਬਿਲਕੁਲ ਨਹੀਂ। ਇਸਤਸਨਾ। ਰੱਬ ਦੇ ਬੰਦੇ ਮੂਸਾ ਨੇ ਜਿਹੜੀ ਦੁਆਏ ਖੈਰ ਦੇ ਕੇ ਬਨੀ ਇਸਰਾਇਲ ਨੂੰ ਬਰਕਤ ਦਿੱਤੀ, ਉਹ ਇਹ ਹੈ, ਖੁਦਾਵੰਦ ਦਾ ਪਿਆਰਾ ਸਲਾਮਤੀ ਨਾਲ ਉਹਦੇ ਕੋਲ ਰਵੇਗਾ। ਉਹ ਸਾਰਾ ਦਿਨ ਉਹਨੂੰ ਢੱਕ ਕੇ ਰੱਖਦਾ ਏ, ਤੇ ਉਹ ਉਹਦਿਆਂ ਮੋਢਿਆਂ ਦੇ ਵਿਚਾਲੇ ਸਕੂਨਤ ਕਰਦਾ ਏ। ਤੇਰੀਆਂ ਜੁੱਤੀਆਂ ਲੋਹੇ ਤੇ ਪਿੱਤਲ ਦੀਆਂ ਹੋਣਗੀਆਂ, ਤੇ ਜਿਵੇਂ ਤੇਰੇ ਦਿਨ ਉਂਝ ਦੀ ਹੀ ਤੇਰੀ ਤਾਕਤ ਹੋਵੇਗੀ। ਹਮੇਸ਼ਾ ਦਾ ਰੱਬ ਤੇਰੀ ਸਕੂਨਤਗਾਹ ਏ, ਤੇ ਹੇਠਾਂ ਦਾਇਮੀ ਬਾਵਾਂ ਨੇ। ਧੰਨ ਏ ਤੂੰ, ਐ ਇਸਰਾਇਲ, ਤੂੰ ਖੁਦਾਵੰਦ ਦੀ ਬਚਾਈ ਹੋਈ ਕੌਮ ਏ। ਐਸ ਲਈ ਕੌਣ ਤੇਰੇ ਵਰਗਾ ਏ। ਉਹੀ ਤੇਰੀ ਮਦਦ ਵਾਲੀ ਸਿਪਰ ਤੇ ਤੇਰੇ ਜਾਹੋ ਜਲਾਲ ਦੀ ਤਲਵਾਰ ਏ। ਤੇਰੇ ਵੈਰੀ ਤੇਰੇ ਹੇਠਾਂ ਹੋਣਗੇ, ਤੇ ਤੂੰ ਉਹਨਾਂ ਦੀਆਂ ਉੱਚੀਆਂ ਥਾਵਾਂ ਨੂੰ ਢਾਹ ਦੇਵੇਂਗਾ। ਗਿਣਤੀ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਤੂੰ ਬੰਦਿਆਂ ਨੂੰ ਘੱਲ, ਭਈ ਉਸ ਦੇਸ਼ ਦਾ ਜਿਹੜਾ ਮੈਂ ਇਸਰਾਇਲ ਕੌਮ ਨੂੰ ਦੇਣਾ ਵਾਂ, ਹਾਲ ਪਤਾ ਕਰਨ। ਤੇ 40 ਦਿਨਾਂ ਬਾਅਦ ਉਹ ਉਸ ਦੇਸ਼ ਦਾ ਹਾਲ ਪਤਾ ਕਰਕੇ ਪਰਤੇ। ਤੇ ਉਹ ਟੁਰੇ, ਤੇ ਮੂਸਾ ਤੇ ਹਾਰੂਨ ਤੇ ਬਨੀ ਇਸਰਾਇਲ ਦੀ ਸਾਰੀ ਜਮਾਤ ਦੇ ਕੋਲ ਦਸ਼ਤੇ ਫਾਰਾਨ ਦੇ ਕਾਦਸ ਵਿੱਚ ਆਏ, ਤੇ ਉਹਨਾਂ ਨੂੰ ਤੇ ਸਾਰੀ ਜਮਾਤ ਨੂੰ ਪੂਰੀ ਗੱਲ ਦੱਸੀ, ਤੇ ਉਸ ਦੇਸ਼ ਦਾ ਫਲ ਉਹਨਾਂ ਨੂੰ ਵਿਖਾਇਆ। ਤੇ ਮੂਸਾ ਨੂੰ ਆਖਣ ਲੱਗੇ ਭਈ ਜਿਸ ਦੇਸ਼ ਵਿੱਚ ਤੂੰ ਸਾਨੂੰ ਘੱਲਿਆ ਸੀ, ਅਸੀਂ ਉੱਥੇ ਗਏ ਸੀ, ਤੇ ਸੱਚਮੁੱਚ ਉੱਥੇ ਸ਼ਹਿਦ ਤੇ ਦੁੱਧ ਵਗਦਾ ਏ, ਤੇ ਇਹ ਉੱਥੇ ਦਾ ਫਲ ਏ। ਪਰ ਉਹ ਲੋਕੀ ਜਿਹੜੇ ਉੱਥੇ ਵਸਦੇ ਨੇ, ਉਹ ਤਗੜੇ ਨੇ, ਤੇ ਉਹਨਾਂ ਦੇ ਸ਼ਹਿਰ ਵੱਡੇ ਵੱਡੇ ਤੇ ਫਸੀਲਦਾਰ ਨੇ। ਤੇ ਅਸੀਂ ਬਨੀ ਉਨਾਕ ਨੂੰ ਵੀ ਉੱਥੇ ਵੇਖਿਆ, ਜਿਹੜੇ ਜੱਬਾਰ ਨੇ ਤੇ ਜੱਬਾਰਾਂ ਦੀ ਪੀੜ੍ਹੀ ਵਿੱਚੋਂ ਨੇ। ਤੇ ਅਸੀਂ ਆਪਣੀ ਨਜ਼ਰ ਵਿੱਚ ਹੀ ਇੰਜ ਸੀ ਜਿਵੇਂ ਟਿੱਡੇ ਹੁੰਦੇ ਨੇ, ਤੇ ਇੰਜ ਹੀ ਉਹਨਾਂ ਦੀ ਨਜ਼ਰ ਵਿੱਚ ਵੀ ਸੀ। ਗਿਣਤੀ। ਤੇ ਨੂਨ ਦਾ ਪੁੱਤਰ ਯਸ਼ਵਾ ਤੇ ਯੁਫਨਾ ਦਾ ਪੁੱਤਰ ਕਾਲਬ, ਜਿਹੜੇ ਉਸ ਦੇਸ਼ ਦਾ ਹਾਲ ਪਤਾ ਕਰਨ ਵਾਲਿਆਂ ਵਿੱਚੋਂ ਸੀ, ਆਪਣੇ ਆਪਣੇ ਕੱਪੜੇ ਫਾੜ ਕੇ ਬਨੀ ਇਸਰਾਇਲ ਦੀ ਸਾਰੀ ਜਮਾਤ ਨੂੰ ਆਖਣ ਲੱਗੇ ਭਈ ਉਹ ਦੇਸ਼ ਜਿਹਦਾ ਹਾਲ ਪਤਾ ਕਰਨ ਨੂੰ ਅਸੀਂ ਉਹਦੇ ਵਿੱਚੋਂ ਲੰਘੇ, ਬਹੁਤ ਚੰਗਾ ਦੇਸ਼ ਏ। ਜੇ ਰੱਬ ਸਾਥੋਂ ਰਾਜ਼ੀ ਹੋਵੇ ਤੇ ਉਹ ਸਾਨੂੰ ਉਸ ਦੇਸ਼ ਵਿੱਚ ਅਪੜਾਏਗਾ, ਤੇ ਉਹੀ ਦੇਸ਼ ਜਿਹਦੇ ਵਿੱਚ ਸ਼ਹਿਦ ਤੇ ਦੁੱਧ ਵਗਦਾ ਏ ਸਾਨੂੰ ਦੇਵੇਗਾ। ਬਸ ਇਹ ਹੋਵੇ ਭਈ ਤੁਸੀਂ ਖੁਦਾਵੰਦ ਤੋਂ ਬਗਾਵਤ ਨਾ ਕਰੋ, ਤੇ ਨਾ ਉਸ ਦੇਸ਼ ਦੇ ਲੋਕਾਂ ਤੋਂ ਡਰੋ। ਉਹ ਤੇ ਸਾਡੀ ਖੁਰਾਕ ਨੇ, ਉਹਨਾਂ ਦੀ ਪਨਾਹ ਉਹਨਾਂ ਦੇ ਸਿਰੋਂ ਜਾਂਦੀ ਰਹੀ ਏ, ਤੇ ਸਾਡੇ ਨਾਲ ਰੱਬ ਏ, ਇਸ ਲਈ ਉਹਨਾਂ ਤੋਂ ਨਾ ਡਰੋ। ਖੁਦਾਵੰਦ ਨੇ ਆਖਿਆ,
ਕਿਉਂ ਜੇ ਇਹਨਾਂ ਸਾਰੇ ਲੋਕਾਂ ਨੇ ਮੇਰਾ ਜਲਾਲ ਵੇਖਣ ਦੇ ਬਾਵਜੂਦ ਤੇ ਉਹਨਾਂ ਮੌਜਜ਼ਿਆਂ ਦੇ ਬਾਵਜੂਦ ਜਿਹੜੇ ਮੈਂ ਮਿਸਰ ਵਿੱਚ ਤੇ ਬੀਆਬਾਨ ਵਿੱਚ ਵਿਖਾਏ, ਫੇਰ ਵੀ ਮੈਨੂੰ 10 ਵਾਰੀ ਅਜ਼ਮਾਇਆ ਤੇ ਮੇਰੀ ਗੱਲ ਨਹੀਂ ਮੰਨੀ। ਇਸ ਲਈ ਉਹ ਉਸ ਦੇਸ਼ ਨੂੰ ਜਿਹੜਾ ਦੇਣ ਦੀ ਕਸਮ ਮੈਂ ਉਹਨਾਂ ਦੇ ਪਿਓ ਦਾਦੇ ਨਾਲ ਖਾਧੀ ਸੀ, ਵੇਖ ਵੀ ਨਾ ਸਕਣਗੇ। ਪਰ ਇਸ ਲਈ ਭਈ ਮੇਰੇ ਬੰਦੇ ਕਾਲਬ ਦੀ ਕੁਝ ਹੋਰ ਹੀ ਤਬੀਅਤ ਸੀ ਤੇ ਉਹਨੇ ਮੇਰੀ ਪੂਰੀ ਪੈਰਵੀ ਕੀਤੀ ਏ। ਮੈਂ ਉਹਨੂੰ ਉਸ ਦੇਸ਼ ਵਿੱਚ ਜਿੱਥੋਂ ਉਹ ਹੋ ਆਇਆ ਹੋਵੇ ਅਪਣਾਵਾਂਗਾ ਤੇ ਉਹਦੀ ਔਲਾਦ ਉਹਦੀ ਵਾਰਸ ਹੋਵੇਗੀ। ਤੇ ਜਿਨ੍ਹਾਂ ਬੰਦਿਆਂ ਨੂੰ ਮੂਸਾ ਨੇ ਦੇਸ਼ ਦਾ ਹਾਲ ਪਤਾ ਕਰਨ ਨੂੰ ਘੱਲਿਆ ਸੀ, ਜਿਨ੍ਹਾਂ ਨੇ ਪਰਤ ਕੇ ਉਸ ਦੇਸ਼ ਦੀ ਅਜਿਹੀ ਭੈੜੀ ਖਬਰ ਦਿੱਤੀ ਸੀ ਜਿਹਦੇ ਤੋਂ ਸਾਰੀ ਜਮਾਤ ਮੂਸਾ ਉੱਤੇ ਕੁੜਕੁੜਾਉਣ ਲੱਗ ਪਏ, ਇਸ ਲਈ ਉਹ ਬੰਦੇ ਜਿਨ੍ਹਾਂ ਨੇ ਦੇਸ਼ ਦੀ ਭੈੜੀ ਖਬਰ ਦਿੱਤੀ ਸੀ ਖੁਦਾਵੰਦ ਦੇ ਸਾਹਮਣੇ ਵਬਾ ਨਾਲ ਮਰ ਗਏ। ਪਰ ਉਹ ਬੰਦੇ ਜਿਹੜੇ ਉਸ ਦੇਸ਼ ਦਾ ਹਾਲ ਪਤਾ ਕਰਨ ਗਏ ਸੀ, ਉਹਨਾਂ ਵਿੱਚੋਂ ਨੂਨ ਦਾ ਪੁੱਤਰ ਯਸ਼ਵਾ ਤੇ ਯੁਫਨਾ ਦਾ ਪੁੱਤਰ ਕਾਲਬ ਦੋਵੇਂ ਜਿਉਂਦੇ ਬਚੇ ਰਹੇ। ਯਸ਼ਵਾ। ਤਦ ਬਨੀ ਯਹੂਦਾ ਜਲਜਾਲ ਵਿੱਚ ਯਸ਼ਵਾ ਦੇ ਕੋਲ ਆਏ ਤੇ ਕੰਜ਼ੀ ਯੁਫਨਾ ਦੇ ਪੁੱਤਰ ਕਾਲਬ ਨੇ ਉਹਨੂੰ ਆਖਿਆ ਵੀ ਤੈਨੂੰ ਪਤਾ ਹੈ ਵੀ ਖੁਦਾਵੰਦ ਨੇ ਰੱਬ ਦੇ ਬੰਦੇ ਮੂਸਾ ਨੂੰ ਮੇਰੇ ਤੇ ਤੇਰੇ ਬਾਰੇ ਕਾਦਸ ਬਰਨੀ ਵਿੱਚ ਕੀ ਆਖਿਆ ਸੀ। ਜਦ ਖੁਦਾਵੰਦ ਦੇ ਬੰਦੇ ਮੂਸਾ ਨੇ ਕਾਦਸ ਬਰਨੀ ਤੋਂ ਮੈਨੂੰ ਉਸ ਦੇਸ਼ ਦਾ ਹਾਲ ਪਤਾ ਕਰਨ ਨੂੰ ਘੱਲਿਆ ਸੀ, ਉਸ ਵੇਲੇ ਮੈਂ 40 ਵਰ੍ਹਿਆਂ ਦਾ ਸੀ ਤੇ ਮੈਂ ਉਹਨੂੰ ਉਹੀ ਖਬਰ ਲਿਆ ਕੇ ਦਿੱਤੀ ਸੀ ਜਿਹੜੀ ਮੇਰੇ ਦਿਲ ਵਿੱਚ ਸੀ। ਫੇਰ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਗਏ ਸੀ ਲੋਕਾਂ ਦੇ ਦਿਲਾਂ ਨੂੰ ਪਿਘਲਾ ਦਿੱਤਾ, ਪਰ ਮੈਂ ਖੁਦਾਵੰਦ ਆਪਣੇ ਰੱਬ ਦੀ ਪੂਰੀ ਪੈਰਵੀ ਕੀਤੀ। ਤਦ ਮੂਸਾ ਨੇ ਉਸ ਦਿਨ ਕਸਮ ਖਾ ਕੇ ਆਖਿਆ ਭਈ ਜਿਸ ਧਰਤੀ ਉੱਤੇ ਤੇਰਾ ਪੈਰ ਪਿਆ ਏ ਉਹ ਹਮੇਸ਼ਾ ਲਈ ਤੇਰੀ ਤੇ ਤੇਰੇ ਪੁੱਤਰ ਦੀ ਮਿਰਾਸ ਹੋਵੇਗੀ, ਕਿਉਂ ਜੇ ਤੂੰ ਖੁਦਾਵੰਦ ਆਪਣੇ ਰੱਬ ਦੀ ਪੂਰੀ ਪੈਰਵੀ ਕੀਤੀ ਏ। ਤੇ ਹੁਣ ਵੇਖ, ਜਦੋਂ ਤੋਂ ਖੁਦਾਵੰਦ ਨੇ ਮੂਸਾ ਨੂੰ ਇਹ ਗੱਲ ਆਖੀ ਏ, ਉਦੋਂ ਤੋਂ ਇਹਨਾਂ 45 ਵਰ੍ਹਿਆਂ ਤੀਕਰ ਜਿਨ੍ਹਾਂ ਵਿੱਚ ਇਸਰਾਈਲ ਬੀਆਬਾਨ ਵਿੱਚ ਅਵਾਰਾ ਫਿਰਦੇ ਰਹੇ, ਖੁਦਾਵੰਦ ਨੇ ਮੈਨੂੰ ਇਹ ਆਖਣ ਦੇ ਮੁਤਾਬਕ ਜਿਉਂਦਾ ਰੱਖਿਆ ਹੈ। ਤੇ ਹੁਣ ਵੇਖ, ਮੈਂ ਅੱਜ ਦੇ ਦਿਨ 85 ਵਰ੍ਹਿਆਂ ਦਾ ਵਾਂ ਤੇ ਅੱਜ ਦੇ ਦਿਨ ਵੀ ਮੈਂ ਉਂਝ ਦਾ ਹੀ ਵਾਂ ਜਿਵੇਂ ਉਸ ਦਿਨ ਸੀ ਜਦੋਂ ਮੂਸਾ ਨੇ ਮੈਨੂੰ ਘੱਲਿਆ ਤੇ ਜੰਗ ਲਈ ਤੇ ਬਾਹਰ ਜਾਣ ਨੂੰ ਤੇ ਪਰਤਣ ਲਈ ਜਿਵੇਂ ਦੀ ਤਾਕਤ ਮੇਰੇ ਵਿੱਚ ਉਸ ਵੇਲੇ ਸੀ, ਉਂਝ ਹੀ ਅੱਜ ਵੀ ਏ। ਇਸ ਲਈ ਇਹ ਪਹਾੜੀ ਜਿਹਦਾ ਜ਼ਿਕਰ ਖੁਦਾਵੰਦ ਨੇ ਉਸ ਦਿਨ ਕੀਤਾ ਸੀ ਮੈਨੂੰ ਦੇ ਦੇ। ਤਦ ਯਸ਼ਵਾ ਨੇ ਯੁਫਨਾ ਦੇ ਪੁੱਤਰ ਕਾਲਬ ਨੂੰ ਦੁਆ ਦਿੱਤੀ ਤੇ ਉਹਨੂੰ ਹਬਰੂਨ ਮਿਰਾਸ ਦੇ ਤੌਰ ਤੇ ਦੇ ਛੱਡਿਆ। ਹਬਰੂਨ ਉਸ ਵੇਲੇ ਤੋਂ ਅੱਜ ਤੀਕਰ ਕੰਜ਼ੀ ਯੁਫਨਾ ਦੇ ਪੁੱਤਰ ਕਾਲਬ ਦੀ ਮਿਰਾਸ ਏ, ਇਸ ਲਈ ਪਈ ਉਹਨੇ ਖੁਦਾਵੰਦ ਇਸਰਾਈਲ ਦੇ ਰੱਬ ਦੀ ਪੂਰੀ ਪੈਰਵੀ ਕੀਤੀ ਤੇ ਉਸ ਦੇਸ਼ ਨੂੰ ਜੰਗ ਤੋਂ ਛੁਟਕਾਰਾ ਮਿਲਿਆ। ਜ਼ਬੂਰ। ਐ ਰੱਬਾ, ਮੇਰੀ ਹਿਫਾਜ਼ਤ ਕਰ, ਕਿਉਂ ਜੇ ਮੈਂ ਤੇਰੇ ਵਿੱਚ ਹੀ ਪਨਾਹ ਲੈਣਾ ਵਾਂ। ਰੱਬੀ ਮੇਰੀ ਮਿਰਾਸ ਤੇ ਮੇਰੇ ਪਿਆਲੇ ਦਾ ਹਿੱਸਾ ਏ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਏ। ਜਰੈਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਕਿਉਂ ਜੇ ਉਹ ਮੇਰੇ ਸੱਜੇ ਹੱਥ ਏ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਵੇਗੀ, ਕਿਉਂ ਜੇ ਹਯਾਤੀ ਰੱਬ ਏ ਤੇ ਇਨਸਾਨ ਰੱਬ ਦਾ ਤਸੱਵਰ ਏ, ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ ਤੇ ਬਣਾਇਆ ਗਿਆ ਸੀ ਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਲਹੂ, ਦਿਲ, ਫਿਪਰਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਨਾਲ ਕੋਈ ਤਾਲੁਕ ਨਹੀਂ ਏ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਏ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨ ਬੁਰਿਆਈ ਤੇ ਚੰਗਿਆਈ, ਖੁਸ਼ੀ ਤੇ ਦੁੱਖ, ਬਿਮਾਰੀ ਤੇ ਸਿਹਤ, ਹਯਾਤੀ ਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੂਲਮ ਨਹੀਂ ਏ। ਹਯਾਤੀ ਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਹ ਨੇ। ਕਿਸੇ ਵੀ ਤਰ੍ਹਾਂ ਇਨਸਾਨ ਮਾਦੀ ਜਰਸੂਮਾ ਨਹੀਂ ਜਿਹੜਾ ਗੈਰ ਕਾਮਲ ਤੋਂ ਤਰੱਕੀ ਕਰ ਰਿਹਾ
ਤੇ ਜਿਹੜਾ ਆਪਣੀ ਅਸਲੀਅਤ ਤੋਂ ਉੱਚੇ ਰੂਹ ਤੀਕਰ ਅਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਨਦੀ ਆਪਣੇ ਮੰਬੇ ਤੋਂ ਉੱਚੀ ਨਹੀਂ ਵਗਦੀ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਾਈ ਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਏ, ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਤੇ ਮਾਦੀ ਦੀ ਤਰ੍ਹਾਂ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੋਸ਼ਨ ਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਏ। ਉਹ ਸਭ ਕੁਝ ਜੋ ਚੰਗਾ ਏ ਤੇ ਸੋਹਣਾ ਏ, ਉਹਨੂੰ ਨਵੇਂਪਨ ਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਵਾ ਇਨਸਾਨ 60 ਵਰਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਤੇ ਫਿਰ ਵੀ ਆਪਣੀ ਜ਼ਹਿਨੀ ਤਾਕਤ, ਤਾਜ਼ਗੀ ਤੇ ਵਾਅਦੇ ਨੂੰ ਕਾਇਮ ਰੱਖੇਗਾ। ਲਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ, ਜਿਹੜੇ ਕਾਮਲ ਸਿਆਣ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ, ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਜਵਾਨੀ ਤੇ ਬਲੂਗਤ ਦੇ ਦਿਨਾਂ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸੇਤ ਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਏ। ਲਾਫਾਨੀ ਸਿਆਣ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾ ਕਰਦਿਆਂ ਹੋਏ, ਜਿਹੜੇ ਹਰ ਰੋਜ਼ ਇਹਨੂੰ ਕਬਰ ਦੇ ਨੇੜੇ ਲੈ ਜਾਂਦੇ ਨੇ, ਬਦਨ ਨੂੰ ਮਾਫੂਕੁਲ ਫਿਤਰੀ ਤਾਜ਼ਗੀ ਤੇ ਹੁਸਨ ਦੀ ਖੁਰਾਕ ਦੇਂਦੀ ਏ। ਜੇ ਨਜ਼ਰ ਦਾ ਧੋਖਾ ਆਖਦਾ ਏ ਮੈਂ ਆਪਣੀ ਯਾਦਦਾਸ਼ਤ ਗਵਾ ਚੁੱਕਿਆ ਵਾਂ ਤੇ ਇਹਦੀ ਮੁਖਾਲਫਤ ਕਰੋ, ਸਿਆਣ ਦੀ ਕੋਈ ਸਲਾਹੀਅਤ ਮੁੱਕਦੀ ਨਹੀਂ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ ਰੂਹਾਨੀ, ਕਾਮਲ ਤੇ ਹਰ ਅਮਲ ਵਿੱਚ ਹਮ-ਆਹੰਗ ਏ। ਇੱਕ ਕਾਮਲ ਨਮੂਨੇ ਨੂੰ ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਦਿਓ, ਬਜਾਏ ਇਹਦੇ ਬਦ ਅਖਲਾਕ ਮੁਖਾਲਫ ਦੇ। ਖਿਆਲਾਂ ਦੀ ਰੂਹਾਨੀਅਤ ਤੁਹਾਡੀ ਸਿਆਣ ਨੂੰ ਰੋਸ਼ਨ ਕਰਦੀ ਤੇ ਇਹਦੇ ਵਿੱਚ ਇਲਾਹੀ ਸਿਆਣ ਯਾਨੀ ਹਯਾਤੀ ਲਿਆਉਂਦੀ ਏ, ਨਾ ਕਿ ਮੌਤ। ਫਰਸੂਦਗੀ ਕਾਨੂੰਨ ਦੇ ਮੁਤਾਬਕ ਨਹੀਂ ਤੇ ਨਾ ਇਹ ਫਿਤਰਤ ਦੀ ਲੋੜ ਏ, ਬਲਕਿ ਇਹ ਇੱਕ ਭਰਮ ਏ। ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉੰਡੇਲਦਾ ਏ। ਫਰਜ਼ੀ ਕਾਨੂੰਨ ਜਿਨ੍ਹਾਂ ਦਾ ਨਤੀਜਾ ਮਾਯੂਸੀ ਤੇ ਬਿਮਾਰੀ ਨਿਕਲਦਾ ਏ, ਉਹਦੇ ਕਾਨੂੰਨ ਨਹੀਂ, ਕਿਉਂ ਜੇ ਸੱਚਾਈ ਦਾ ਕੱਲਾ ਜਾਇਜ਼ ਤੇ ਮੁਮਕਿਨ ਅਮਲ ਹਮਾਹੰਗੀ ਦੀ ਹੀ ਪੈਦਾਵਾਰ ਏ। ਫਿਤਰਤ ਦੇ ਕਾਨੂੰਨ ਰੂਹ ਦੇ ਕਾਨੂੰਨ ਨੇ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬਿਆਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਏ ਕਿ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਏ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਏ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਏ ਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਰ ਕਰਨ ਨਾਲ ਘੱਟ ਨਹੀਂ ਹੁੰਦੀ। ਇਹ ਅਖਾਣ ਏ ਭਾਈ ਫਲੋਰੈਂਸ ਨਾਈਟਿੰਗੇਲ ਤੇ ਇਨਸਾਨੀ ਮਜ਼ਦੂਰੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਇਸਾਰ ਪਸੰਦ ਲੋਕੀ ਉਹਨਾਂ ਥਕਾਵਟਾਂ ਤੇ ਇਨਕਸ਼ਾਫਾਂ ਵਿੱਚ ਡੁੱਬਣ ਤੋਂ ਬਗੈਰ ਇਹਨੂੰ ਪਾਰ ਕਰਨ ਦੇ ਕਾਬਲ ਹੋਏ, ਜਿਨ੍ਹਾਂ ਨੂੰ ਆਮ ਲੋਕੀ ਬਰਦਾਸ਼ਤ ਨਾ ਕਰ ਸਕੇ। ਇਹਦੀ ਵਜ਼ਾਹਤ ਉਸ ਮਦਦ ਵਿੱਚ ਏ ਜਿਹੜੀ ਉਹਨਾਂ ਨੇ ਉਸ ਇਲਾਹੀ ਕਾਨੂੰਨ ਤੋਂ ਹਾਸਲ ਕੀਤੀ ਜਿਹੜਾ ਇਨਸਾਨ ਤੋਂ ਉੱਚਾ ਸੀ। ਰੂਹਾਨੀ ਸ਼ਰਤ ਮਾਦੇ ਨੂੰ ਦਬਾਉਣਾ ਦੂਜੀਆਂ ਸਾਰੀਆਂ ਮਦਦਾਂ ਤੋਂ ਅੱਗੇ ਵਧਦਿਆਂ ਹੋਏ ਤਾਕਤ ਤੇ ਬਰਦਾਸ਼ਤ ਫਰਾਹਮ ਕਰਦੀ ਏ ਤੇ ਉਸ ਸਜ਼ਾ ਤੋਂ ਬਚਾਉਂਦੀ ਏ ਜਿਹੜੀ ਸਜ਼ਾ ਸਾਡੇ ਅਕੀਦੇ ਸਾਡੇ ਬਹੁਤ ਚੰਗੇ ਕੰਮਾਂ ਦੇ ਨਾਲ ਮਿਲਾਉਂਦੇ ਨੇ। ਆਓ ਯਾਦ ਰੱਖੀਏ
ਭਈ ਠੀਕ ਹੋਣ ਦਾ ਹਮੇਸ਼ਾ ਦਾ ਕਾਨੂੰਨ, ਭਾਵੇਂ ਇਹ ਪਾਪ ਨੂੰ ਆਪ ਆਪਣਾ ਜੱਲਾਦ ਬਣਨ ਦੇ ਕਾਨੂੰਨ ਨੂੰ ਕਦੀ ਮਨਸੂਖ ਨਹੀਂ ਕਰ ਸਕਦਾ। ਇਨਸਾਨ ਨੂੰ ਸਿਵਾਏ ਗਲਤ ਕੰਮਾਂ ਤੋਂ ਸਾਰੀਆਂ ਸਜ਼ਾਵਾਂ ਤੋਂ ਆਜ਼ਾਦ ਕਰਾਰ ਦਿੰਦਾ ਹੈ। ਲਗਾਤਾਰ ਮਿਹਨਤ, ਮਹਿਰੂਮੀਆਂ, ਇਨਕਸ਼ਾਫ ਤੇ ਸਾਰੀਆਂ ਨਾਖੁਸ਼ੀ ਦੀਆਂ ਹਾਲਤਾਂ ਜੇ ਪਾਪ ਤੋਂ ਬਗੈਰ ਨੇ ਤੇ ਉਹਨਾਂ ਦਾ ਤਜਰਬਾ ਬਗੈਰ ਤਕਲੀਫ ਦੇ ਹੋ ਸਕਦਾ ਹੈ। ਜਿਹੜਾ ਵੀ ਕੰਮ ਤੁਹਾਡੇ ਉੱਤੇ ਫਰਜ਼ ਹੋਵੇ, ਤੁਸੀਂ ਉਹ ਆਪਣੇ ਆਪ ਨੂੰ ਤਕਲੀਫ ਦਿੱਤੇ ਬਗੈਰ ਪੂਰਾ ਕਰ ਸਕਦੇ ਹੋ। ਜੇ ਤੁਹਾਡੇ ਪੱਠੇ ਵਿੱਚ ਮੋਚ ਹੈ ਜਾਂ ਜਿਸਮ ਉੱਤੇ ਜ਼ਖਮ ਹੈ ਤੇ ਇਹਦਾ ਛੇਤੀ ਨਾਲ ਇਲਾਜ ਹੁੰਦਾ ਹੈ। ਜ਼ੇਨ ਇਹਦਾ ਫੈਸਲਾ ਕਰਦਾ ਹੈ ਭਈ ਜਿਸਮ ਦਾਗ, ਪੀੜ, ਸੋਜ ਤੇ ਸਾੜ ਮਹਿਸੂਸ ਕਰੇਗਾ ਜਾਂ ਨਹੀਂ। ਮਾਦੇ ਨੂੰ ਭੜਕਾਇਆ ਨਹੀਂ ਜਾ ਸਕਦਾ। ਇਸ਼ਤਿਆਲ ਇੱਕ ਡਰ ਏ, ਇਨਸਾਨਾਂ ਦੀ ਇੱਕ ਅਜਿਹੀ ਜੋਸ਼ ਨਾਲ ਭਰੀ ਹਾਲਤ ਜਿਹੜੀ ਆਮ ਨਹੀਂ ਹੁੰਦੀ। ਗੈਰਫਾਨੀ ਸਿਆਣੀ ਕੱਲੀ ਵਜ੍ਹਾ ਏ, ਇਸ ਲਈ ਬਿਮਾਰੀ ਵਜ੍ਹਾ ਏ ਨਾ ਅਸਰ ਏ। ਸਿਆਣ ਹਰ ਸੂਰਤ ਵਿੱਚ ਅਬਦੀ ਰੱਬ ਯਾਨੀ ਚੰਗਿਆਈ ਏ। ਪਾਪ, ਬਿਮਾਰੀ ਤੇ ਮੌਤ ਸੱਚਾਈ ਵਿੱਚ ਕੋਈ ਬੁਨਿਆਦ ਨਹੀਂ ਰੱਖਦੀ। ਪੱਠੇ ਆਪਣੇ ਆਪ ਕੰਮ ਨਹੀਂ ਕਰਦੇ। ਜੇ ਸਿਆਣ ਇਹਨਾਂ ਨੂੰ ਹਰਕਤ ਨਾ ਦਿੰਦੀ ਤੇ ਉਹ ਬੇਹਰਕਤ ਹੀ ਰਹਿੰਦੇ। ਇਸ ਲਈ ਇਹ ਵੱਡੀ ਅਸਲੀਅਤ ਏ ਭਈ ਕੱਲੀ ਸਿਆਣ ਹੀ ਆਪਣੇ ਇਖਤਿਆਰ ਨਾਲ ਇਹਦੀ ਤਲਬ ਤੇ ਫਰਾਹਮੀ ਦੀ ਤਾਕਤ ਦੇ ਪਾਰੋਂ ਇਨਸਾਨ ਨੂੰ ਵਧਾਉਂਦੀ ਤੇ ਉਹਨੂੰ ਤਾਕਤ ਦਿੰਦੀ ਏ। ਪੱਠਿਆਂ ਦੀ ਮਸ਼ਕ ਦੇ ਰਾਹੀਂ ਨਹੀਂ, ਬਲਕਿ ਮਸ਼ਕ ਉੱਤੇ ਲੋਹਾਰ ਦੇ ਯਕੀਨ ਦੇ ਪਾਰੋਂ ਉਹਦੀ ਬਾਂਹ ਮਜ਼ਬੂਤ ਹੁੰਦੀ ਏ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਤੇ ਉਹਨੂੰ ਠੀਕ ਕਰਦੇ ਹਾਂ। ਨੇਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ ਸਾਡੀ ਵਜੂਦੀਅਤ ਦੀ ਹਮਾਹੰਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ ਤੇ ਸਾਡੀ ਮਸੀਹਤ ਦਾ ਤਾਯੁਨ ਕਰਦਾ ਹੈ। ਹਸਤੀ, ਪਾਕਬਾਜ਼ੀ, ਹਮਾਹੰਗੀ ਤੇ ਲਾਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਹ ਵਿੱਚ ਲਿਆਵੇਗੀ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ਾਉਰ ਵਿੱਚ ਸਕੂਨ ਕਰਾਂਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।